अव्वल अल्लाह नूर अपाया, कुदरत के सब बंदे, एक नूर थी सब जग उपजिया, कौन भले कौन मंदे। बाबा गुरु नानक देव जी दे इस पवित्र जन्म स्थान श्री गुरुद्वारा जन्म स्थान ननकाना साहब 'च साल 2021 ਦੀ इस कवरेज ਦੇ ਨਾਲ ਪੰਜਾਬੀ ਰੇਡੀਓ USA ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਸਾਡੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਰਾਹੀਂ ਦੇਖ ਰਹੇ ਦਰਸ਼ਕਾਂ ਨੂੰ ਮਸੂਦ ਮੱਲੀ ਲਹਿੰਦੇ ਪੰਜਾਬ 'ਚ ਬਾਬੇ ਨਾਨਕ ਦੀ ਧਰਤੀ 'ਤੇ ਇਸ ਲਹਿੰਦੇ ਪੰਜਾਬ 'ਚ ਨਨਕਾਣਾ ਸਾਹਿਬ 'ਚ ਜੀ ਆਇਆਂ ਨੂੰ ਕਹਿੰਦਾ ਹੈ। ਤੁਹਾਡਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੈਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ 'ਚ, ਜਿੱਥੇ ਪ੍ਰਕਾਸ਼ ਪੁਰਬ ਯਾਨੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ 552 ਜਿਹੜੀਆਂ ਵਰ੍ਹੇਵਾਰ ਰੌਣਕਾਂ ਨੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀਆਂ ਨੇ ਔਰ ਇਸ ਵੇਲੇ ਤੁਸੀਂ ਦੇਖ ਰਹੇ ਜੇ ਕਿ ਗੁਰੂ ਘਰ ਨੂੰ ਕਿੱਡੇ ਸੋਹਣੇ ਕਿੱਡੇ ਵਧੀਆ ਢੰਗ ਦੇ ਨਾਲ ਨੂਰ ਦੇ ਨਾਲ ਲਾਈਟਾਂ ਦੇ ਨਾਲ ਸ਼ਿੰਗਾਰਿਆ ਗਿਆ ਹੈ। ਸੋ ਅਸੀਂ ਇਹਦੀ ਦਰਸ਼ਨ ਵੀ ਕਰਾਂਗੇ ਔਰ ਇਹਨਾਂ ਦਾ ਅੱਖਾਂ ਡਿੱਠਾ ਹਾਲ ਹੈ ਜਿਹੜਾ ਉਹ ਤੁਹਾਡੇ ਤੱਕ ਪਹੁੰਚਦਾ ਵੀ ਕਰਾਂਗੇ। ਮੈਂ ਇੱਥੇ ਦੱਸਦਾ ਜਾਵਾਂ ਕਿ ਇਹ ਸਾਰੀ ਕਵਰੇਜ ਜਿਹੜੀ ਅਸੀਂ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ, ਇਹਦੇ ਵਾਸਤੇ ਸਾਡੀ ਪੰਜਾਬੀ ਰੇਡੀਓ USA ਦੀ ਕੈਲੀਫੋਰਨੀਆ ਬੇਸ ਸਾਰੀ ਸਮੁੱਚੀ ਟੀਮ ਔਰ ਪਾਕਿਸਤਾਨ ਤੋਂ ਮੈਂ ਔਰ ਮੇਰੇ ਨਾਲ ਕੈਮਰਾਮੈਨ ਵਿਕਾਸ ਸ਼ਬੀਰ ਔਰ ਅਬਦੁਰ ਰਹਿਮਾਨ ਨੇ ਜਿਹੜੇ ਉਹ ਇਹ ਅੱਖਾਂ ਡਿੱਠਾ ਹਾਲ ਔਰ ਇਹ ਮੰਜ਼ਰ ਨੇ ਜਿਹੜੇ ਇਹ ਤੁਹਾਡੇ ਵਾਸਤੇ ਸੋਸ਼ਲ ਮੀਡੀਆ 'ਤੇ ਔਰ ਰੇਡੀਓ 'ਤੇ ਪੇਸ਼ ਕਰਨਗੇ। ਮੇਰੀ ਪਿਛਲੀ ਸਾਈਡ 'ਤੇ ਇਸ ਵੇਲੇ ਜੋ ਤੁਸੀਂ ਦੇਖ ਰਹੇ ਜੇ ਇਹ ਗੁਰਦੁਆਰਾ ਜਨਮ ਸਥਾਨ ਦਾ ਮੇਨ ਕੰਪਲੈਕਸ ਹੈ, ਜਿਹਨੂੰ ਗੁਰਬਾਣੀ ਹਾਲ ਵੀ ਕਿਹਾ ਜਾਂਦਾ ਹੈ, ਜਿੱਥੇ ਕੀਰਤਨ ਹਾਲ ਵੀ ਸਜਿਆ ਹੈ। ਪਰ ਉੱਥੇ ਤੱਕ ਜਾਣ ਤੋਂ ਪਹਿਲਾਂ ਅਸੀਂ ਵਾਰੋ ਵਾਰੀ ਤੁਹਾਨੂੰ ਇਹ ਸਾਰੇ ਕੰਪਲੈਕਸ ਨੇ ਜਿਹੜੇ ਇਹਨਾਂ ਦਾ ਰੰਗ ਨੂਰ ਲੋਹ ਦੇ ਨਾਲ ਚਾਹੁੰਦਾ ਹੋਇਆ ਮਾਹੌਲ ਆ ਜਿਹੜਾ ਉਹਦੇ ਦਰਸ਼ਨ ਕਰਾਵਾਂਗੇ। ਆਓ ਦੇਖਦੇ ਹਾਂ ਕਿ ਇਹ ਸਮਾਗਮ ਇਹ ਤਿਆਰੀਆਂ ਨੇ ਜਿਹੜੀਆਂ ਇਹ ਕਿੱਡੀਆਂ ਸੋਹਣੀਆਂ ਹਨ ਔਰ ਇਹਨਾਂ ਦੇ ਦਰਸ਼ਨ ਨੇ ਜਿਹੜੇ ਉਹ ਦਿਲ ਨੂੰ ਕਿੱਦਾਂ ਨਿੱਘੇ ਕਰਦੇ ਨੇ। ਸੋ ਜਗਤ ਭਰ ਦੇ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕ ਵਾਰ ਫਿਰ ਪੰਜਾਬੀ ਰੇਡੀਓ USA ਸਾਲ 2021 'ਚ ਔਰ ਬਾਬਾ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਇਹਨਾਂ ਰੌਣਕਾਂ 'ਚ ਜੀ ਆਇਆਂ ਨੂੰ ਕਹਿੰਦਾ ਆ, ਸਵਾਗਤ ਕਰਦਾ ਹੈ। ਪੰਜਾਬੀ ਰੇਡੀਓ USA ਸਮੇਤ ਜਗਤ ਭਰ ਦੇ ਵਿੱਚ ਜਿੰਨੀਆਂ ਸੰਗਤਾਂ ਹੈ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਸਤੇ ਨਾਨਕ ਨਾਮ ਲੇਵਾ ਨੇ ਜਿਹੜੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ, ਖੁਸ਼ਾਮਦੀਦ ਕਹਿੰਦੇ ਆ। ਬਾਬਾ ਨਾਨਕ ਦੀ ਧਰਤੀ ਇਸ ਪਵਿੱਤਰ ਜਨਮ ਸਥਾਨ 'ਤੇ ਜਿਹਨੂੰ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਜਿਹੜਾ ਹਰ ਸਿੱਖ ਪੰਥ ਦੇ ਮੰਨਣ ਵਾਲੇ ਦੇ ਸੁਪਨਿਆਂ ਦੀ ਜਾ ਹੈ। ਔਰ ਅੱਜ ਇਸ ਕਵਰੇਜ ਦੇ ਵਿੱਚ ਮਸੂਦ ਮੱਲੀ ਆਪਣੇ ਸਭ ਦਰਸ਼ਕਾਂ ਦਾ ਔਰ ਰੇਡੀਓ ਰਾਹੀਂ ਸੁਣਨ ਵਾਲੇ ਸਰੋਤਿਆਂ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ। ਬੜਾ ਖੁਸ਼ੀ ਔਰ ਚਾਅ ਮਹਿਸੂਸ ਕਰ ਰਹੇ ਹਾਂ। ਵੈਸੇ ਤਾਂ ਅਸੀਂ 12 ਸਾਲਾਂ ਤੋਂ ਇਹ ਕਵਰੇਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਪਰ ਅੱਜ ਦੀ ਕਵਰੇਜ ਇਸ ਕਰਕੇ ਵੀ ਖਾਸ ਹੈ ਕਿ ਮੇਰੇ ਨਾਲ ਮੌਜੂਦ ਨੇ ਕਮਿਸ਼ਨਰ ਨਨਕਾਣਾ ਸਾਹਿਬ ਜਨਾਬ ਜ਼ਾਹਦ ਵੜਾਈ ਸਾਹਿਬ। ਸਰ ਜੀ ਆਇਆਂ ਨੂੰ ਕਹਿੰਦੇ ਆ ਔਰ ਵੈਲਕਮ ਟੂ ਦੀ ਪੰਜਾਬੀ ਰੇਡੀਓ USA। ਥੈਂਕ ਯੂ ਮਸੂਦ ਸਾਹਿਬ। ਔਰ ਜ਼ਾਹਦ ਸਾਹਿਬ ਦੇ ਨਾਲ ਗੱਲਬਾਤ ਕਰਕੇ ਮੇਰੇ ਚਾਅ ਇਸ ਲਈ ਵੀ ਦੁਣੇ ਹੋ ਗਏ ਕਿ ਸਾਨੂੰ ਸਾਡੀ ਨਾਨੀ ਦਾਦੀ ਹਰ ਨਲਾਇਕੀ ਤੇ ਕਹਿੰਦੀ ਸੀਗੀ ਕਿ ਜੱਟਾਂ ਦੇ ਨਿਆਣੇ ਕਦੀ ਕਚਹਿਰੀਆਂ ਕਦੀ ਥਾਣੇ, ਤੇ ਮੈਨੂੰ ਚਾਅ ਇਸ ਲਈ ਮਹਿਸੂਸ ਹੋ ਰਿਹਾ ਕਿ ਜੱਟਾਂ ਦਾ ਬਾਲ ਪਹਿਲੀ ਵਾਰ ਨਨਕਾਣੇ ਦਾ ਕਮਿਸ਼ਨਰ ਬਣਿਆ। ਸਰ ਇਹ ਚਾਅ ਤੁਹਾਡੇ ਵਾਸਤੇ ਵੀ ਦੂਣਾ ਚੂਣਾ ਹੋਏਗਾ, ਕੀ ਮਹਿਸੂਸ ਕਰ ਰਹੇ ਜੇ? ਪਹਿਲੇ ਤਾਂ ਮੈਂ ਜ਼ਾਤੀ ਸਵਾਲ ਪੁੱਛਾਂਗਾ, ਫਿਰ ਮੈਂ ਜਿਹੜੇ ਉਪਰਾਲੇ ਨੇ ਉਸ ਪਾਸੇ ਆਵਾਂਗਾ। ਮੇਰਾ ਖਿਆਲ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਮੇਰੇ ਲਈ ਪਰਸਨਲੀ ਬੜੀ ਫਖਰ ਦੀ ਗੱਲ ਹੈ। ਆਈ ਐਮ ਵੈਰੀ ਪ੍ਰਾਊਡ that I'm serving here। और मैं समझना कि ਅੱਲਾ ਪਾਕ ਦੇ ਹਰ ਕੰਮ 'ਚ ਬਿਹਤਰੀ ਹੁੰਦੀ ਹੈ। ਔਰ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਤੇ ਮੇਰੇ ਜ਼ਿਹਨ 'ਚ ਇਹ ਹੀ ਆਇਆ ਕਿ ਸ਼ਾਇਦ ਅੱਲਾ ਪਾਕ ਨੇ ਮੈਨੂੰ ਇਸ ਲਈ ਚੁਣਿਆ ਹੋਵੇ ਕਿ ਮੇਰੇ ਕੋਲੋਂ ਸੇਵਾ ਕਰਾਉਣੀ ਹੋਵੇ, ਖਿਦਮਤ ਕਰਾਉਣੀ ਹੋਵੇ ਇੱਥੇ ਦੇ ਲੋਕਾਂ ਦੀ। ਔਰ ਜਿਸ ਤਰ੍ਹਾਂ ਇਹ ਇੱਕ ਈਵੈਂਟ ਚੱਲ ਰਿਹਾ ਹੈ ਬਾਬਾ ਗੁਰੂ ਨਾਨਕ ਦੀ ਬਰਥਡੇ ਸੈਲੀਬ੍ਰੇਸ਼ਨਸ ਦਾ, ਤੇ ਉਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਐਡਮਿਨਿਸਟ੍ਰੇਸ਼ਨ ਪੁਲਿਸ ਇੱਥੇ ਦੀ ਸਾਰੀ ਜਿਹੜੀ ਹੈ ਉਹ ਅਸੀਂ ਭਰਪੂਰ ਤਰੀਕੇ ਨਾਲ ਪਾਰਟਿਸਿਪੇਟ ਵੀ ਕਰ ਰਹੇ ਹਾਂ ਔਰ ਭਰਪੂਰ ਤਰੀਕੇ ਨਾਲ ਇਨਵੋਲਵ ਵੀ ਹਾਂ ਹਰ ਲਿਹਾਜ਼ ਨਾਲ। ਔਰ ਆਪਣੇ ਆਉਣ ਵਾਲੇ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਅਸੀਂ ਵੈਲਕਮ ਵੀ ਕਰ ਰਹੇ ਹਾਂ ਔਰ ਫੈਸਿਲੀਟੇਟ ਵੀ ਕਰ ਰਹੇ ਹਾਂ। ਸੋ ਆਈ ਥਿੰਕ ਮੈਂ ਬਹੁਤ ਅੱਛਾ ਫੀਲ ਕਰ ਰਿਹਾ ਔਰ ਬਹੁਤ ਅੱਛਾ ਮੈਨੂੰ ਲੱਗ ਰਿਹਾ ਹੈ ਕਿ ਮੈਂ ਇਸ ਸੇਵਾ ਦੇ ਵਿੱਚ ਸ਼ਾਮਲ ਹਾਂ ਆਪਣੀ ਅਫੀਸ਼ੀਅਲ ਔਰ ਪਰਸਨਲ ਕੈਪੈਸਿਟੀ ਦੇ ਵਿੱਚ। ਵਾਹ, ਅੱਛਾ ਸਰ, ਦੁਨੀਆ ਭਰ ਦੇ ਵਿੱਚ ਇਸ ਵੇਲੇ ਕਰੋਨਾ ਦੀ ਮਹਾਮਾਰੀ ਹੈ ਜਿਹੜੀ ਉਹਨੇ ਆਪਣੇ ਪੰਜੇ ਗੱਡੇ ਨੇ। ਹੌਲੀ ਹੌਲੀ ਵੈਕਸੀਨ ਜਿੱਥੇ ਜਿੱਥੇ ਹੋਣ ਰਹੀ ਹੈ ਉੱਥੇ ਕੋਈ ਸਾਹ ਉਮੀਦ ਲੈਣ ਦੇ ਨੇ। ਪਾਕਿਸਤਾਨੀ ਸਰਕਾਰ ਨੇ ਬੜਾ ਗੱਜ ਵੱਜ ਕੇ ਜਗਤ ਭਰ ਦੇ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੇ ਜਿਹੜੀਆਂ ਉਹਨਾਂ ਨੂੰ ਇਸ ਵਾਰ ਵੀ ਕਿਹਾ ਕਿ ਜੇ ਤੁਸੀਂ ਖੁੱਲ੍ਹੇ ਦੀਦ ਦਰਸ਼ਨ ਨੇ ਜਿਹੜੇ ਉਹ ਕਰਨ ਆਓ। ਸਾਡੇ ਵੱਲੋਂ ਜਨਾਬ ਤੁਹਾਨੂੰ ਖੁੱਲ੍ਹਾ ਸੱਦਾ ਹੈ, ਵੀਜ਼ੇ ਓਪਨ ਹਨ। ਕੀ ਕੋਈ ਇਨਫੋਰਮੇਸ਼ਨ ਹੈ, ਕੀ ਕੋਈ ਜਾਣਕਾਰੀ ਹੈ ਜਿਹੜੀ ਸਾਡੇ ਸੁਣਨ ਵਾਲਿਆਂ ਨੂੰ ਦੱਸੋਗੇ? ਔਰ ਜਗਤ ਭਰ ਤੋਂ ਕਿੰਨੀਆਂ ਕੁ ਸੰਗਤਾਂ ਆ ਰਹੀਆਂ ਕੋ ਉਸ ਬਾਰੇ ਜਾਣੂ ਕਰਾਉਣਾ। ਜੀ ਬਿਲਕੁਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਬਾਬਾ ਗੁਰੂ ਨਾਨਕ ਦੀ 550ਵੀਂ ਸਾਲਗਿਰਾ ਸੀ ਉਹਦੇ ਉੱਤੇ ਭਰਪੂਰ ਪਾਰਟਿਸਪੇਸ਼ਨ ਹੋਈ ਸੀ ਲੋਕਾਂ ਦੀ, ਕਿਉਂਕਿ ਉਹ ਪ੍ਰੀ ਕੋਵਿਡ ਟਾਈਮ ਸੀ। ਲੇਕਿਨ ਲਾਸਟ ਈਅਰ ਅਨਫੋਰਚੂਨੇਟਲੀ ਕੋਵਿਡ ਕਰਕੇ ਤੇ ਜ਼ਿਆਦਾ ਲੋਕਾਂ ਨੂੰ ਨਾ ਵੀਜ਼ੇ ਇਸ਼ੂ ਹੋ ਸਕੇ ਟਰੈਵਲ ਰਿਸਟ੍ਰਿਕਸ਼ਨਸ ਦੀ ਵਜ੍ਹਾ ਤੋਂ ਔਰ ਬਾਕੀ ਜਿਹੜੇ ਹੈਲਥ ਰਿਲੇਟਡ ਇਸ਼ੂਸ ਹਨ। ਇਸ ਦਫਾ ਅਲਹਮਦੁਲਿਲਾ ਪਾਕਿਸਤਾਨ ਦੀ ਹਕੂਮਤ ਦਾ ਜਿਹੜਾ ਵੈਕਸੀਨੇਸ਼ਨ ਦਾ ਪ੍ਰੋਗਰਾਮ ਹੈ ਉਹ ਬੜਾ ਸਕਸੈਸਫੁਲੀ ਚੱਲ ਰਿਹਾ ਔਰ ਇੱਕ ਕੰਸੀਡਰੇਬਲ ਪਾਪੂਲੇਸ਼ਨ ਜਿਹੜੀ ਹੈ
ਉਹ ਵੈਕਸੀਨੇਟ ਹੋ ਚੁੱਕੀ ਹੈ। ਡਿਸਟ੍ਰਿਕਟ ਨਨਕਾਣਾ ਦੇ ਵਿੱਚ ਵੀ ਜਿਹੜੀ ਐਲੀਜੀਬਲ ਪਾਪੂਲੇਸ਼ਨ ਹੈ ਉਹਦੇ ਵਿੱਚ 70% ਤੋਂ ਜ਼ਿਆਦਾ ਸਾਡੇ ਪਾਪੂਲੇਸ਼ਨ ਜਿਹੜੀ ਹੈ ਉਹ ਵੈਕਸੀਨੇਟ ਹੋ ਚੁੱਕੀ ਹੈ। ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਦਫਾ ਗਵਰਨਮੈਂਟ ਆਫ ਪਾਕਿਸਤਾਨ ਨੇ ਬਿਲਕੁਲ ਖੁੱਲ੍ਹੇ ਦਿਲ ਨਾਲ ਇੰਡੀਆ ਦੇ ਆਉਣ ਵਾਲੇ ਯਾਤਰੀਆਂ ਨੂੰ ਵੀ ਔਰ ਬਾਕੀ ਦੁਨੀਆ ਭਰ ਦੇ ਆਉਣ ਵਾਲੇ ਯਾਤਰੀਆਂ ਨੂੰ ਵੀ ਬਿਲਕੁਲ ਖੁੱਲ੍ਹਾ ਇੱਕ ਹੈ, ਸਿਰਫ ਉਹ ਵੈਕਸੀਨੇਟਡ ਹੋਣੇ ਚਾਹੀਦੇ ਨੇ, ਬਾਕੀ SOPs ਨੂੰ ਫਾਲੋ ਕਰਨ। ਇੱਥੇ ਵੀ ਸਾਡੀ ਵੈਕਸੀਨੇਸ਼ਨ ਦਾ ਬੂਥ ਹੈ, ਬਾਕੀ ਹੈਲਥ ਦੀ ਫੈਸਿਲਿਟੀਜ਼ ਵੀ ਕਾਇਮ ਨੇ। ਇਸ ਦਫਾ ਜਿਹੜੀ ਇੱਕ ਜੈਨਰਸ ਪਾਲਿਸੀ ਹੈ ਉਸ ਦੇ ਮੁਤਾਬਕ 3000 ਦੇ ਕਰੀਬ ਸਾਡੇ ਯਾਤਰੀ ਭਾਈ ਜਿਹੜੇ ਨੇ, ਸਿੱਖ ਕਮਿਊਨਿਟੀ ਦੇ ਭਾਈ ਜਿਹੜੇ ਨੇ ਉਹ ਇੰਡੀਆ ਤੋਂ ਤਸ਼ਰੀਫ ਲਿਆ ਰਹੇ ਨੇ। ਕੋਈ 1000 ਦੇ ਕਰੀਬ ਸਿੱਖ ਯਾਤਰੀ ਜਿਹੜੇ ਹੈ ਨੇ ਉਹ ਦੁਨੀਆ ਭਰ ਤੋਂ, ਜਿਹਦੇ ਵਿੱਚ ਅਮਰੀਕਾ, ਕੈਨੇਡਾ, ਬਰਤਾਨੀਆ, ਬਾਕੀ ਮੁਲਕਾਂ ਦੇ ਉੱਤੋਂ ਤਸ਼ਰੀਫ ਲਿਆ ਰਹੇ ਨੇ। ਔਰ ਸਾਡੇ ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 10 ਤੋਂ 12000 ਵਿਦਿਨ ਪਾਕਿਸਤਾਨ ਜਿਹੜੇ ਹੈ ਨੇ ਯਾਤਰੀ ਹੈ ਨੇ, ਹਿੰਦੂ ਔਰ ਸਿੱਖ ਜਿਹੜੇ ਨੇ ਉਹ ਤਸ਼ਰੀਫ ਲਿਆ ਰਹੇ ਨੇ। ਸੋ ਇੱਕ ਤੁਸੀਂ ਦੇਖੋ ਤੇ ਅੱਜ ਤੀਸਰਾ ਦਿਨ, ਜਿਹੜੇ 3 ਦਿਨ ਹੈ ਨੇ ਮੁਕਰਰਾ, ਉਹਨਾਂ ਦੇ ਵਿੱਚੋਂ ਇਹ ਪਹਿਲਾ ਦਿਨ ਵੀ ਨਹੀਂ ਹੈ ਤੇ ਅੱਜ ਇੰਨੀ ਤੁਸੀਂ ਰੌਣਕ ਇੱਥੇ ਦੇਖ ਰਹੇ ਹੋ। ਇੱਕ ਮੇਲੇ ਦਾ ਸਮਾਂ ਹੈ ਤੇ ਆਮ ਸ਼ੋਰ ਜਦੋਂ ਸਾਰੇ ਆ ਜਾਣ ਦੇ ਤੀਸਰੇ ਦਿਨ ਤੇ ਬਹੁਤ ਜ਼ਿਆਦਾ ਰੌਣਕ ਹੋਵੇਗੀ। ਸੋ ਇੱਕ ਅੱਛੀ ਖਾਸੀ ਤਾਦਾਦ ਜਿਹੜੀ ਹੈ ਉਹ ਇੱਥੇ ਤਸ਼ਰੀਫ ਲਿਆ ਰਹੀ ਹੈ ਔਰ ਰੌਣਕਾਂ ਲੱਗੀਆਂ ਹੋਈਆਂ ਨੇ। ਲੋਕ ਆਪਣੇ ਇੱਕ ਅਕੀਦੇ ਦੇ ਮੁਤਾਬਕ ਇਹਨੂੰ ਸੈਲੀਬ੍ਰੇਟ ਵੀ ਕਰ ਰਹੇ ਨੇ ਔਰ ਭਰਪੂਰ ਤਰੀਕੇ ਨਾਲ ਸੇਵਾ ਕਰਨ ਵਾਲੇ ਸੇਵਾ ਵੀ ਕਰ ਰਹੇ ਨੇ। ਸਰ, ਬਤੌਰ ਇਸ ਸ਼ਹਿਰ ਦੇ ਹਾਕਮ ਦੇ ਤੌਰ ਤੇ ਜਾਂ ਵੱਡੇ ਸੇਵਾਕਾਰ ਦੇ ਤੌਰ ਤੇ ਕੀ ਖਾਸ ਉਪਰਾਲੇ ਨੇ ਜਿਹੜੇ ਜਗਤ ਭਰ ਤੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਖਾਸ ਤਰਤੀਬ ਦਿੱਤੇ ਗਏ ਨੇ? ਕੀ ਉਹ ਬੰਦੋਬਸਤ ਨੇ ਜਿਹੜੇ ਬੜੇ ਚਾਵਾਂ ਦੇ ਨਾਲ ਸਾਡੀ ਸਰਕਾਰ ਨੇ ਔਰ ਤੁਹਾਡੀ ਸਰਪ੍ਰਸਤੀ ਦੇ ਵਿੱਚ ਇੰਤਜ਼ਾਮੀਆਂ ਨੇ ਤਰਤੀਬ ਦਿੱਤੇ ਨੇ? ਬਿਲਕੁਲ ਜੀ, ਅਸੀਂ ਹਰ ਲਿਹਾਜ਼ ਨਾਲ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਉਣ ਵਾਲੇ ਸੰਗਤਾਂ ਨੇ, ਜਿਹੜੇ ਆਉਣ ਵਾਲੇ ਜੱਥੇ ਨੇ ਮੁਖਤਲਿਫ ਜਗ੍ਹਾ ਤੋਂ ਆ ਰਹੇ ਨੇ, ਜਿਸ ਤਰ੍ਹਾਂ ਮੈਂ ਦੱਸਿਆ, ਉਹਨਾਂ ਨੂੰ ਹਰ ਲਿਹਾਜ਼ ਨਾਲ ਫੈਸਿਲੀਟੇਟ ਕਰੀਏ। ਅੱਛਾ, ਉਹਦੇ ਵਿੱਚ ਸਭ ਤੋਂ ਪਹਿਲੇ ਤੇ ਸਿਕਿਉਰਿਟੀ ਦੇ ਅਰੇਂਜਮੈਂਟਸ ਨੇ। ਸਿਕਿਉਰਿਟੀ ਦੇ ਭਰਪੂਰ ਅਰੇਂਜਮੈਂਟਸ ਕੀਤੇ ਗਏ ਨੇ। ਜ਼ਿਲ੍ਹੇ ਦੀ ਨਫਰੀ ਵੀ ਹੈ, ਜ਼ਿਲ੍ਹੇ ਤੋਂ ਬਾਹਰੋਂ ਵੀ ਜਿੱਥੋਂ ਸਾਨੂੰ ਰਿਕੁਆਇਰਮੈਂਟ ਸੀ ਅਸੀਂ ਨਫਰੀ ਮੰਗਵਾਈ ਹੈ। ਬੰਬ ਡਿਸਪੋਜ਼ਲ ਸਕੁਆਡ ਹੈ, ਸਪੈਸ਼ਲ ਬ੍ਰਾਂਚ ਦੇ ਲੋਕ ਲੱਗੇ ਹੋਏ ਨੇ। ਇਸੇ ਤਰ੍ਹਾਂ ਅਸੀਂ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਖਾਸ ਤੌਰ 'ਤੇ ਜਿਹੜੇ ਦੂਸਰੇ ਮੁਲਕਾਂ ਤੋਂ ਆ ਰਹੇ ਨੇ, ਕਰੰਸੀ ਐਕਸਚੇਂਜ ਦੇ ਬੂਥ ਬਣਾਏ ਹੋਏ ਨੇ, ਯੂਟਿਲਿਟੀ ਸਟੋਰ ਹੈ, ਇਸ ਤੋਂ ਇਲਾਵਾ ਪੋਸਟ ਆਫਿਸ ਹੈ। ਇਸ ਤੋਂ ਇਲਾਵਾ ਅਸੀਂ ਫੀਲਡ ਹਸਪੀਟਲ ਇੱਕ ਬਣਾਇਆ ਹੈ, ਉਹ ਤੁਸੀਂ ਦੇਖਣਾ ਜ਼ਰੂਰ, ਉਹ ਬੜਾ ਅੱਛਾ ਅਸੀਂ ਐਫਰਟ ਕਰਕੇ ਕੋਈ 12-14 ਬੈਡਸ ਦਾ ਫੀਲਡ ਹਸਪੀਟਲ ਹੈ। ਫਿਰ ਜਿਹੜਾ ਡਿਸਟ੍ਰਿਕਟ ਹੈੱਡਕੁਆਟਰ ਹਸਪੀਟਲ ਹੈ ਉਹਦੇ ਵਿੱਚ ਅਸੀਂ ਇੱਕ ਵਾਰਡ ਮੁਖਤਸ ਕੀਤਾ ਹੈ ਸਿਰਫ ਯਾਤਰੀਆਂ ਲਈ, ਕਿ ਖੁਦਾ ਨਾ ਖਾਸਤਾ ਕੋਈ ਇਵੈਂਚੁਅਲਿਟੀ ਹੋਵੇ, ਕਿਸੇ ਨੂੰ ਜ਼ਰੂਰਤ ਪਵੇ ਤਾਂ ਉਹਨੂੰ ਬਿਹਤਰੀਨ ਹੈਲਥ ਫੈਸਿਲਿਟੀਜ਼ ਮਿਲਣ। ਇਸੇ ਤਰ੍ਹਾਂ ਸਫਾਈ ਸੁਥਰਾਈ ਦੇ ਬਿਹਤਰੀਨ ਇੰਤਜ਼ਾਮਾਤ ਹੈ ਨੇ। ਟ੍ਰੈਫਿਕ ਪਲਾਨ ਇੱਕ ਸਪੈਸ਼ਲੀ ਉਹ ਤਰਤੀਬ ਦਿੱਤਾ ਗਿਆ। ਪਾਰਕਿੰਗ ਦੀ ਅਰੇਂਜਮੈਂਟਸ ਨੇ। ਪਾਰਕਿੰਗ ਅਸੀਂ ਮੇਨ ਗੁਰਦੁਆਰੇ ਤੋਂ ਥੋੜਾ ਡਿਸਟੈਂਸ ਤੇ ਰੱਖੀਏ, ਉੱਥੋਂ ਸ਼ਟਲ ਸਰਵਿਸ ਚਲਾਈ ਜਾਏਗੀ ਲੋਕਾਂ ਨੂੰ ਆਉਣ ਜਾਣ ਲਈ। ਸੋ ਇਸ ਤਰ੍ਹਾਂ ਤੁਸੀਂ ਦੇਖੋ ਕਿ ਤਕਰੀਬਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਐਂਗਲ ਨੂੰ ਕਵਰ ਕਰੀਏ ਜਿਹੜਾ ਇੰਤਜ਼ਾਮੀ ਤੌਰ ਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੋ ਸਕਦਾ ਹੈ। ਔਰ ਆਬਜੈਕਟਿਵ ਇੱਕ ਹੀ ਹੈ, ਬਾਟਮ ਲਾਈਨ ਇੱਕ ਹੀ ਹੈ ਕਿ ਜਿਹੜੇ ਆਉਣ ਵਾਲੇ ਸਾਡੇ ਮਹਿਮਾਨ ਨੇ ਉਹਨਾਂ ਦੀ ਹਿਫਾਜ਼ਤ ਵੀ ਕਰੀਏ ਔਰ ਉਹਨਾਂ ਨੂੰ ਹਰ ਲਿਹਾਜ਼ ਨਾਲ ਫੈਸਿਲੀਟੇਟ ਵੀ ਕਰੀਏ। ਸਾਡੀ ਦਿਲੀ ਦੁਆ ਔਰ ਅਰਦਾਸ ਹੈ ਜੀ ਕਿ ਜਦੋਂ ਇੱਥੋਂ ਜਾਣ ਤੇ ਸ਼ੁਭਕਾਮਨਾਵਾਂ, ਚੰਗੇ ਜਜ਼ਬੇ, ਚੰਗੇ ਸੁਪਨੇ, ਚੰਗੀਆਂ ਗੱਲਾਂ ਲੈ ਕੇ ਜਾਣ। ਇਹ ਕੋਸ਼ਿਸ਼ ਤੇ ਸਾਡੀ ਹਰ ਵਾਰ ਹੁੰਦੀ ਹੈ। ਉਦੋਂ ਤੋਂ ਜਦੋਂ ਤੱਕ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਣਾ ਨੇ ਰਾਜ ਸਾਂਭਿਆ ਸੀ, ਉਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਅਲਾਂਘਾ ਇਹਦਾ ਇੱਕ ਸਬੂਤ ਹੈ। ਸਰ, ਇੰਨੇ ਬੰਦੋਬਸਤਾਂ ਤੋਂ ਬਾਅਦ ਵੀ ਬਹੁਤ ਸਾਰੇ ਯਾਤਰੀ ਨੇ ਜਿਹੜੇ ਉਹਨਾਂ ਦੀ ਰੀਝ ਹੁੰਦੀ ਹੈ ਕਿ ਵੀਜ਼ਿਆਂ ਦੇ ਮਾਮਲੇ ਦੇ ਵਿੱਚ ਇਹ ਹੋ ਜਾਂਦਾ। ਪਾਕਿਸਤਾਨੀ ਸਰਕਾਰ ਵੱਲੋਂ ਤਾਂ 3000 ਵੀਜ਼ਾ ਦਿੱਤਾ ਗਿਆ, ਪਰ ਅੱਜ ਕੁਝ ਭਾਰਤੀ ਅਖਬਾਰ ਨੇ ਜਿਹੜੇ ਉਹਨਾਂ ਮੁਝੇ ਪਤਾ ਲੱਗਣ ਡਿਆ ਕਿ ਗਿਣਤੀ ਹੈ ਜਿਹੜੀ ਉਹ ਥੋੜੀ ਹੈ। ਸਾਡੇ ਫਾਰਨ ਆਫਿਸ ਨੇ ਵੀ ਸਟੇਟਮੈਂਟ ਦਿੱਤੀ, ਸਾਡੇ ਫਾਰਨ ਦਫ਼ਤਰ ਨੇ ਵੀ ਇਹ ਸੱਦਾ ਦਿੱਤਾ ਕਿ ਜਿਹੜਾ ਅਲਾਂਘਾ ਹੈ ਉਹਨੂੰ ਖੋਲ੍ਹ ਦਿੱਤਾ ਜਾਏ, ਪਰ ਇਹੋ ਜਿਹੇ ਕੋਈ ਮਾਮਲੇ ਹੋ ਨਹੀਂ ਰਹੇ। ਕੀ ਇਤਲਾਵਾਂ ਹੈ ਨੇ ਕਿ ਅਸੀਂ ਕਿੰਨੀਆਂ ਅਖਬਾਰਾਂ ਖੋਲ੍ਹ ਕੇ ਖੜੇ ਹਾਂ, ਆਉਣ ਵਾਲਿਆਂ ਦਾ ਕਿੰਨਾ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ, ਔਰ ਉੱਧਰੋਂ ਅਗਰ ਕੋਈ ਅੜੀ ਉੜੀ ਹੈ ਤੇ ਉਹਦੇ ਤੇ ਤੁਹਾਡਾ ਕੀ ਸੁਣਾ ਹੈ? ਮੇਰਾ ਇਹ ਖਿਆਲ ਹੈ ਕਿ ਪਾਕਿਸਤਾਨ ਦੀ ਹਕੂਮਤ ਦੀ ਪਾਲਿਸੀ ਤਾਂ ਬੜੀ ਕਲੀਅਰ ਹੈ ਕਿ ਅਸੀਂ, ਚੂँਕਿ ਪਾਕਿਸਤਾਨ ਦੇ ਵਿੱਚ ਜਿਹੜੇ ਮਕਾਮਾਤ ਹੈ ਨੇ ਉਹ ਸਾਡੀ ਸਿੱਖ ਭਾਈਆਂ ਲਈ ਇੰਤਹਾਈ ਜ਼ਿਆਦਾ ਮਜ਼ਹਬੀ ਤੌਰ ਤੇ ਅਹਿਮ ਨੇ, ਉਹਨਾਂ ਦੇ ਇੱਕ ਰੂਹਾਨੀ ਅਟੈਚਮੈਂਟ ਹੈ ਇਹਨਾਂ ਜਗ੍ਹਾਵਾਂ ਦੇ ਨਾਲ। ਤੇ ਪਾਕਿਸਤਾਨ ਦੀ ਗਵਰਨਮੈਂਟ ਦੀ ਇਹੀ ਪਾਲਿਸੀ ਹੈ ਕਿ ਇਹਨਾਂ ਨੂੰ ਭਰਪੂਰ ਤਰੀਕੇ ਨਾਲ ਫੈਸਿਲੀਟੇਟ ਕੀਤਾ ਜਾਏ ਤਾਂ ਕਿ ਆਪਣੇ ਉਹ ਦਿਲ ਦੇ ਜਿਹੜੇ ਅਰਮਾਨ ਨੇ, ਰੀਝਾਂ ਨੇ ਜਿਹੜੀਆਂ ਉਹ ਪੂਰੀਆਂ ਕਰ ਸਕਣ ਔਰ ਆਪਣੀ ਹਾਜ਼ਰੀ ਵੀ ਦੇਣ, ਮੱਥਾ ਵੀ ਟੇਕਣ, ਆਪਣੀ ਅਰਦਾਸ ਵੀ ਕਰਨ ਆਪਣੀ ਅਕੀਦੇ ਵਾਲੀ ਜਗ੍ਹਾ ਤੇ ਆ ਕੇ। ਬਹਰਹਾਲ ਜੋ ਇੰਡੀਆ ਦੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਤੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ, ਲੇਕਿਨ ਪਾਕਿਸਤਾਨ ਦੀ ਗਵਰਨਮੈਂਟ ਦੀ ਪਾਲਿਸੀ ਬਹੁਤ ਜ਼ਿਆਦਾ ਕਲੀਅਰ ਹੈ। ਔਰ ਅੱਜ ਮੈਂ ਸ਼ਾਮ ਨੂੰ ਨਿਊਜ਼ ਵਿੱਚ ਪੜ੍ਹ ਰਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਇੰਡੀਆ ਨੇ ਐਗਰੀ ਕਰ ਲਿਆ ਕਿ ਉਹ ਖੋਲ੍ਹਣ ਦੇ, ਕੱਲ੍ਹ ਤੋਂ ਸਟਾਰਟਿੰਗ ਫਰਮ ਟੁਮਾਰੋ 3 ਦਿਨ ਲਈ ਸ਼ਾਇਦ ਉਹ ਕੋਰੀਡੋਰ ਖੁੱਲ੍ਹ ਰਿਹਾ। ਸੋ ਉੱਥੋਂ ਲੋਕਾਂ ਦੀ ਆਈ ਥਿੰਕ ਫ੍ਰੀ ਮੂਵਮੈਂਟ ਤੋਂ ਲੋਕਾਂ ਦੀ ਜਿਹੜੀ ਦਿਲ ਦੀ ਇੱਕ ਖੁਆਇਸ਼ ਹੈ ਸੀ ਉਹ ਸ਼ਾਇਦ ਪੂਰੀ ਹੋ ਰਹੀ ਹੈ ਇਸ ਤਰ੍ਹਾਂ।
ਜੀ ਸਰਕਾਰੀ ਕਹਿ ਲਵੋ ਕਿ ਉਹਦੇ ਚ ਛਾਂ ਦੇ ਵਿੱਚ ਇਹ ਖਬਰ ਆ ਜਿਹੜੀ ਅਸੀਂ ਪੰਜਾਬੀ ਰੇਡੀਓ USA ਵਾਲਿਆਂ ਵਾਸਤੇ ਬ੍ਰੇਕ ਕਰ ਰਹੇ ਹਾਂ ਕਿ ਸਾਨੂੰ ਕਮਿਸ਼ਨਰ ਨਨਕਾਣਾ ਸਾਹਿਬ ਜ਼ਾਹਿਦ ਵੜਾਈ ਸਾਹਿਬ ਨੇ ਦੱਸਿਆ ਹੈ ਕਿ ਸਾਡੇ ਗੁਆਂਢੀ ਮੁਲਕ ਨੇ ਕਰਤਾਰਪੁਰ ਅਲਾਂਘਾ ਜਿਹੜਾ ਉਹ ਖੋਲ੍ਹਣ ਦੀ ਹਾਮੀ ਭਰ ਰਹੀ ਹੈ। ਰੱਬ ਕਰੇ ਕਿ ਹੁਣ ਸੰਗਤਾਂ ਨੇ ਜਿਹੜੀਆਂ ਉਹ ਵੀ ਆ ਕੇ ਜੀ ਜਾਨ ਥਾਲ ਸਕਣ। ਸਰ ਮੈਂ ਤੁਹਾਡੇ ਕੀਮਤੀ ਵੇਲੇ ਦੇ ਵਿੱਚੋਂ ਤੁਹਾਨੂੰ ਖਿੱਚ ਲਿਆ ਆ, ਇਹ ਸਾਡੇ ਚਾਹ ਹੀ ਛਾਲਾ ਮਾਰਨ ਡੇ ਨੇ। ਸਾਡੇ ਸੁਣਨ ਵਾਲਿਆਂ ਲਈ, ਸਾਡੇ ਦੇਖਣ ਵਾਲੇ ਦਰਸ਼ਕਾਂ ਵਾਸਤੇ ਦੱਸਣਾ ਕਿ 3 ਦਿਨ ਵਾਸਤੇ ਕੀ ਖਾਸ ਉਪਰਾਲੇ ਨੇ, ਕੀ ਖਾਸ ਪ੍ਰੋਗਰਾਮ ਨੇ ਔਰ ਉਹਨਾਂ ਦੀ ਤਰਤੀਬ ਕੀ ਹੈ, ਅਗਰ ਤੁਸੀਂ ਉਹਦੇ ਜਾਣੂ ਹੋਵੋ। ਜੀ ਜਿਹੜੇ 3 ਦਿਨ ਨੇ ਦੇ ਵੁੱਡ ਐਕਚੁਅਲੀ ਸਟਾਰਟ ਫਰਮ ਟੁਮਾਰੋ। ਸੋ ਉਹਦੇ ਵਿੱਚ ਕੱਲ ਸ਼ਾਮ ਤੱਕ ਸਾਡੇ ਕੋਲ ਜਿਹੜੇ ਇੰਡੀਆ ਤੋਂ ਯਾਤਰੀ ਸਾਹਿਬਾਨ ਆ ਰਹੇ ਨੇ, ਕੱਲ ਸ਼ਾਮ ਤੱਕ ਇੱਥੇ ਪਹੁੰਚ ਜਾਣਦੇ। ਉਹਨਾਂ ਦੇ ਮੁਖਤਲਿਫ ਜੱਥੇ ਜਿਹੜੇ ਵਿਦਿਨ ਕੰਟਰੀ ਤੋਂ ਆ ਰਹੇ ਨੇ, ਉਹ ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਆ ਰਹੇ ਨੇ, ਮੁਸਲਸਲ ਆ ਰਹੇ ਨੇ, ਟ੍ਰੇਨ ਤੋਂ ਆ ਰਹੇ ਨੇ, ਬੱਸਾਂ ਤੋਂ, ਆਪਣੀ ਪ੍ਰਾਈਵੇਟ ਗੱਡੀਆਂ ਤੋਂ ਆ ਰਹੇ ਨੇ। ਇਸੇ ਤਰ੍ਹਾਂ ਬਾਕੀ ਮੁਲਕਾਂ ਤੋਂ ਲੋਕ ਵੀ ਆਉਣਾ ਸ਼ੁਰੂ ਹੋ ਚੁੱਕੇ ਨੇ। ਸੋ ਅਰੇਂਜਮੈਂਟਸ ਮੁਕੰਮਲ ਨੇ ਹਰ ਲਿਹਾਜ਼ ਨਾਲ। ਬਾਕੀ ਉਹ ਲੋਕ ਆਉਂਦੇ ਨੇ ਇੱਥੇ, ਅਕੋਮੋਡੇਸ਼ਨ ਦਾ ਬਿਹਤਰੀਨ ਬੰਦੋਬਸਤ ਹੈ, ਉਹ ਰਹਿੰਦੇ ਨੇ, ਸੈਟਲ ਇਨ ਹੁੰਦੇ ਨੇ ਆਪਣੀਆਂ ਮੁਖਤਲਿਫ ਜਗ੍ਹਾ ਤੇ। ਇੱਥੇ ਜੋ ਕਿ ਇਸ ਸ਼ਹਿਰ ਦੇ ਵਿੱਚ 8-9 ਗੁਰਦੁਆਰੇ ਨੇ, ਸੋ ਉਹਨਾਂ ਦੀ ਫ੍ਰੀ ਮੂਵਮੈਂਟ ਹੈ, ਜਿੱਥੇ ਵੀ ਜਾਣਾ ਚਾਹਣ ਹਾਜ਼ਰੀ ਦਿੰਦੇ ਨੇ, ਮੱਥਾ ਟੇਕਦੇ ਨੇ, ਆਪਣੀ ਅਰਦਾਸ ਕਰਦੇ ਨੇ। ਸੋ ਜ਼ਿਆਦਾ ਜਿਹੜਾ ਇੱਕ ਹੈ, ਤੁਸੀਂ ਕਹਿ ਲਓ ਕਿ ਇੱਕ ਇਕੱਠ ਹੁੰਦਾ ਹੈ, ਜ਼ਿਆਦਾ ਲੋਕ ਇਕੱਠ ਹੁੰਦੇ ਨੇ। ਉਹ ਜਿਹੜਾ ਤੀਸਰਾ ਦਿਨ ਹੋਵੇਗਾ 19 ਨਵੰਬਰ ਦਾ ਦਿਨ ਹੋਵੇਗਾ, ਉਸ ਦਿਨ ਹੋਵੇਗਾ ਉਸ ਦਿਨ ਉਹ ਨਗਰ ਕੀਰਤਨ ਹੈ ਜਿਹੜਾ ਜਲੂਸ ਦੀ ਸ਼ਕਲ ਵਿੱਚ ਉਹ ਪਹਿਲੇ ਇਸ ਗੁਰਦੁਆਰਾ ਤੋਂ ਸ਼ੁਰੂ ਕਰਦੇ ਨੇ, ਔਰ ਜਿਹੜਾ ਆਖਰੀ ਗੁਰਦੁਆਰਾ ਹੈ ਅਗਰ ਅਸੀਂ ਡਾਇਰੈਕਸ਼ਨ ਵਾਈਜ਼ ਦੇਖੀਏ ਗੁਰਦੁਆਰਾ ਕਿਆਰਾ ਸਾਹਿਬ, ਉੱਥੇ ਜਾ ਕੇ ਟਰਮੀਨੇਟ ਹੁੰਦਾ ਹੈ। ਸੋ ਇਹ ਮੇਨ ਈਵੈਂਟ ਹੈ। ਤੋ ਉਹ ਇਸ ਦੇ ਵਿੱਚ ਪਾਕਿਸਤਾਨ ਦੀ ਹਕੂਮਤ ਦੇ, ਪੰਜਾਬ ਹਕੂਮਤ ਦੇ ਵੀ ਜਿਹੜੇ ਵੱਡੇ ਹੈ ਨੇ, ਮਿਨਿਸਟਰ ਵਗੈਰਾ ਵੀ ਤਸ਼ਰੀਫ ਲਿਆਉਂਦੇ ਨੇ। ਸੋ ਉਹ ਇੱਕ ਭਰਪੂਰ ਸ਼ਿਰਕਤ ਲੋਕਾਂ ਸਾਰਿਆਂ ਦੀ ਹੁੰਦੀ ਹੈ। ਔਰ ਤੁਸੀਂ ਦੇਖੋ ਕਿ ਇਨਸ਼ਾਅੱਲਾ ਲੋਕਲ ਐਡਮਿਨਿਸਟ੍ਰੇਸ਼ਨ ਔਰ ਬਾਕੀ ਜਿਹੜੇ ਪਾਕਿਸਤਾਨ ਦੀ ਹਕੂਮਤ ਦੇ, ਪੰਜਾਬ ਹਕੂਮਤ ਦੇ ਜਿਹੜੇ ਜ਼ਿੰਮੇਦਾਰਾਨ ਨੇ, ਉਹ ਹਰ ਲਿਹਾਜ਼ ਨਾਲ ਇਹਨੂੰ ਪੈਟਰਨਾਈਜ਼ ਵੀ ਕਰਨ ਦੇ ਔਰ ਇਹਨੂੰ ਓਨ ਵੀ ਕਰਨ ਦੇ। ਸੋ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਸਾਰੇ ਇਹਨੂੰ ਓਨ ਵੀ ਕਰ ਰਹੇ ਹਾਂ। ਸੋ ਇੱਕ ਹੁੰਦਾ ਆਪਣੀ ਰਿਸਪੌਂਸਿਬਿਲਿਟੀ ਨੂੰ ਵੈਸੇ ਫਰਜ਼ ਸਮਝ ਕੇ ਅਦਾ ਕਰਨਾ, ਇੱਕ ਹੁੰਦਾ ਉਹਨੂੰ ਓਨ ਕਰਕੇ ਅਦਾ ਕਰਨਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਜ਼ਿੰਮੇਦਾਰੀ ਨੂੰ ਓਨ ਕਰਕੇ ਅਦਾ ਕਰੀਏ। ਸੋ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਮਹਿਮਾਨ ਆ ਰਹੇ ਨੇ ਉਹ ਅੱਛਾ ਇੰਪ੍ਰੈਸ਼ਨ ਪਾਕਿਸਤਾਨ ਦਾ ਔਰ ਖਾਸ ਤੌਰ 'ਤੇ ਨਨਕਾਣਾ ਦਾ ਲੈ ਕੇ ਜਾਣਗੇ। ਆਖਰੀ ਸਵਾਲ ਸਰ, ਸਾਡੇ ਕੀਮਤੀ ਵੇਲੇ ਦੇ ਵਿੱਚੋਂ ਜਗਤ ਭਰ ਦੇ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਐਰਕੀ ਨਹੀਂ ਆ ਸਕੀਆਂ ਔਰ ਉਹ ਜਿਹੜੇ ਆ ਰਹੇ ਨੇ, ਆਪਣਾ ਕੀ ਸੁਣਾ ਹੈ ਜਿਹੜਾ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਰਾਹੀਂ ਸਾਰੇ ਵਿਸ਼ਵ ਦੇ ਵਿੱਚ ਵਸਣ ਵਾਲੇ ਨੇ ਜਿਹੜੇ ਉਹਨਾਂ ਨੂੰ ਇਸ ਪਾਕ ਪਵਿੱਤਰ ਧਰਤੀ ਤੋਂ ਦਿਓਗੇ? ਸਭ ਤੋਂ ਪਹਿਲੇ ਤਾਂ ਬਹੁਤ ਸਾਰੀਆਂ ਨੇਕ ਖਵਾਹਿਸ਼ਾਤ, ਬਹੁਤ ਸਾਰੀਆਂ ਸ਼ੁਭਕਾਮਨਾਵਾਂ ਇਸ ਨੇਕ ਧਰਤੀ ਤੋਂ ਜਿੱਥੇ ਮੈਂ ਖੜਿਆ ਗੁਰਦੁਆਰਾ ਜਨਮ ਅਸਥਾਨ ਦੇ ਵਿੱਚ। ਔਰ ਜਿਹੜੇ ਆ ਰਹੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਨੇ ਆ, ਜੀ ਆਇਆਂ ਨੂੰ ਆਖਨੇ ਆ। ਔਰ ਜਿਹੜੇ ਨਹੀਂ ਆ ਸਕੇ ਕਿਸੇ ਰੁਕਾਵਟ ਦੀ ਵਜ੍ਹਾ ਤੋਂ, ਉਹਨਾਂ ਲਈ ਵੀ ਮੇਰੀ ਦੁਆ ਹੈ ਔਰ ਮੇਰੀ ਖਵਾਹਿਸ਼ ਹੈ ਕਿ ਉਹ ਆਪਣੀ ਉਹ ਜ਼ਿੰਦਗੀ ਦੇ ਵਿੱਚ ਇਨਸ਼ਾਅੱਲਾ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਉਹ ਇਸ ਕਾਬਲ ਹੋਣ ਕਿ ਉਹ ਆਉਣ, ਇੱਥੇ ਆ ਕੇ ਮੱਥਾ ਟੇਕਣ ਔਰ ਇੱਥੇ ਆ ਕੇ ਆਪਣੀ ਜਿਹੜੀ ਇੱਕ ਹਸਰਤ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਉਹਨੂੰ ਪੂਰਾ ਕਰਨ। ਔਰ ਯਕੀਨਨ ਇੱਕ ਬੜਾ ਉਹਨਾਂ ਲਈ ਬੜਾ ਇੱਕ ਖੁਸ਼ੀ ਦਾ ਮੁਕਾਮ ਹੋਵੇਗਾ ਜਦੋਂ ਇੱਥੇ ਤਸ਼ਰੀਫ ਲਿਆਉਣ ਦੇ। ਸੋ ਇਨਸ਼ਾਅੱਲਾ ਨਨਕਾਣਾ ਤੋਂ ਨੇਕ ਦੁਆਵਾਂ ਨੇ, ਨੇਕ ਤਮੰਨਾਵਾਂ ਨੇ ਔਰ ਇਨਸ਼ਾਅੱਲਾ ਇੱਕ ਮੁਹੱਬਤ ਔਰ ਅਮਨ ਦਾ ਇੱਕ ਮੈਸੇਜ ਹੈ ਨਨਕਾਣਾ ਤੋਂ। ਬਹੁਤ ਸ਼ੁਕਰੀਆ ਜ਼ਾਹਿਦ ਵੜਾਈ ਸਾਹਿਬ, ਤੁਸੀਂ ਕੋਈ ਸਮਾਂ ਦਾਤ ਕੀਤਾ। ਥੈਂਕ ਯੂ ਜੀ। ਪੰਜਾਬੀ ਰੇਡੀਓ USA ਦੀ ਸਾਰੀ ਸਮੁੱਚੀ ਟੀਮ ਜ਼ਾਹਿਦ ਵੜਾਈ ਸਾਹਿਬ ਜਿਹੜੇ ਕਿ ਕਮਿਸ਼ਨਰ ਨਨਕਾਣਾ ਸਾਹਿਬ ਨੇ, ਉਹਨਾਂ ਦੀ ਵੀ ਧੰਨਭਾਗੀ ਹੈ, ਸ਼ੁਕਰਗੁਜ਼ਾਰ ਹੈ। ਇਹ ਪਹਿਲੀ ਕਵਰੇਜ ਜਿਹੜੀ ਅਸੀਂ ਤੁਹਾਡੇ ਵਾਸਤੇ ਪੇਸ਼ ਕੀਤੀ, ਇਹਦੇ ਨਾਲ ਹੀ ਮਸੂਦ ਮਲਿਕ ਜੀ ਪੰਜਾਬੀ ਰੇਡੀਓ USA ਦੇ ਸਤਿਕਾਰਯੋਗ ਸੁਣਨ ਵਾਲਿਆਂ ਦਾ ਔਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ, ਸਾਡੇ YouTube ਚੈਨਲ ਤੇ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਸ੍ਰੀ ਜਨਮ ਅਸਥਾਨ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵਿੱਚ ਸਵਾਗਤ ਹੈ। ਖੁਸ਼ੀ ਔਰ ਚਾਹ ਏਡਾ ਛਾਲਾ ਮਾਰਨ ਡਿਆ ਕਿ ਮੇਰੇ ਅੱਖਰ ਨੇ ਜਿਹੜੇ ਉਹ ਮੇਰੇ ਨਾਲ ਕਾਲੇ ਮਲੂਮ ਹੁੰਦੇ ਨੇ। ਇਸ ਵੇਲੇ ਜਨਾਬ ਅਸੀਂ ਜਿੱਥੇ ਮੌਜੂਦ ਹਾਂ, ਇਹ ਗੁਰਦੁਆਰਾ ਸਾਹਿਬ ਦਾ ਉਹ ਮੇਨ ਇੰਟਰੈਂਸ ਹੈ। ਮੇਰੇ ਪਿੱਛੇ ਜਿਹੜਾ ਤੁਸੀਂ ਗੇਟ ਵੇਖ ਰਹੇ ਜੇ, ਦਰਵਾਜ਼ਾ ਵੇਖ ਰਹੇ ਜੇ, ਇਹ ਗੁਰਦੁਆਰਾ ਸਾਹਿਬ ਦਾ ਗੁਰੂ ਘਰ ਦਾ ਮੇਨ ਗੇਟ ਹੈ। ਇਹ ਸਾਲ ਦੇ ਸਮਝੋ ਕਿ 365 ਦਿਨ ਬੰਦ ਰਹਿੰਦਾ ਹੈ। ਇਹ ਇੱਕ ਦਿਨ ਖੁੱਲ੍ਹਦਾ ਹੈ ਔਰ ਇੱਕ ਦਿਨ ਵੀ ਸਿਰਫ ਇਹ ਦੋ ਸਮਿਆਂ 'ਚ ਖੁੱਲ੍ਹਦਾ ਹੈ। ਉਦੋਂ ਜਦੋਂ ਨਗਰ ਕੀਰਤਨ, ਜਦੋਂ ਗੁਰੂ ਦੀ ਸਵਾਰੀ ਹੈ ਜਿਹੜੀ ਉਹ ਜਾਂਦੀ ਹੈ ਔਰ ਨਨਕਾਣਾ ਸਾਹਿਬ ਦੇ ਸਭ ਗੁਰੂ ਘਰ ਨੇ ਜਿਹੜੇ ਉੱਥੋਂ ਹੋ ਕੇ ਤੇ ਫਿਰ ਇਸ ਗੇਟ ਥਾਣੀ ਵਾਪਸ ਆਉਂਦੀ ਹੈ। ਇੱਕ ਉਸ ਟਾਈਮ ਇਹ ਯਾਨੀ ਤੀਜੇ ਦਿਨ, ਇਹ ਸਮਾਗਮ ਦੇ ਤੀਸਰੇ ਦਿਨ ਇੱਕ ਵਾਰ ਦੁਪਹਿਰਾਂ ਨੂੰ ਖੁੱਲ੍ਹਦਾ ਆ ਨਗਰ ਕੀਰਤਨ ਦੇ ਟਾਈਮ। ਉਸ ਤੋਂ ਬਾਅਦ ਰਾਤ ਨੂੰ ਜਦੋਂ ਭੋਗ ਪੈ ਜਾਂਦਾ ਆ ਉਸ ਸਮੇਂ ਫਿਰ ਇਹ ਗੇਟ ਆ ਜਿਹੜਾ ਇਹ ਖੁੱਲ੍ਹਦਾ ਤਾਂ ਕਿ ਸੰਗਤਾਂ ਨੇ ਜਿਹੜੀਆਂ ਉਹ ਬਾਹਰ ਨਿਕਲ ਸਕਣ। ਆਤਿਸ਼ਬਾਜ਼ੀ ਤੋਂ ਬਾਅਦ ਬਹੁਤ ਰਸ਼ ਹੁੰਦਾ ਆ, ਫਿਰ ਉਸ ਸਮੇਂ ਇਸ ਗੇਟ ਨੂੰ ਖੋਲ੍ਹ ਦਿੱਤਾ ਜਾਂਦਾ ਤੇ ਇਹ ਗੇਟ ਵੀ ਜੀ ਰੰਗ ਦੇ ਨਾਲ, ਨੂਰ ਦੇ ਨਾਲ, ਰੋਸ਼ਨੀ ਦੇ ਨਾਲ ਸ਼ਿੰਗਾਰਿਆ ਹੋਇਆ। ਸਿਰਫ ਇਹ ਹੀ ਨਹੀਂ ਬਲਕਿ ਇਹਦੇ ਨਾਲ ਤੁਸੀਂ ਅਗਰ ਦੇਖੋਗੇ ਤੇ ਇਹ ਜੀ ਸਾਡਾ ਫਾਰਨ ਕੰਪਲੈਕਸ ਹੈ, ਉਹਦਾ ਵੀ ਨਜ਼ਾਰਾ, ਉਹਦਾ ਆਨੰਦ ਆ ਜਿਹੜਾ, ਆਓ ਉਹ ਵੀ ਮਾਣਨੇ ਹਾਂ।
ने ताणियों के तान ने ओटिया दियो गुरु गरीब निवाज गरीब निवाज गरीब निवाज। कौन जाने गुण तेरे कौन जाने गुण तेरे ऊंचे अपार बेअंत स्वामी ऊंचे अपार बेअंत स्वामी। कौन जाने गुण तेरे वाहिगुरु जी कौन जाने गुण तेरे कौन जाने गुण तेरे ऊंचे अपार बेअंत स्वामी ऊंचे अपार बेअंत स्वामी। कौन जाने गुण तेरे कौन जाने गुण तेरे। गावत उधरे सुनते उधरे गावत उधरे सुनते उधरे बिन से पाप घनेरे बिन से पाप बिन से पाप घनेरे ऊंचे अपार बेअंत स्वामी ऊंचे अपार बेअंत स्वामी। कौन जाने गुण तेरे कौन जाने गुण तेरे। पशु परेत मुगत को तारे मुगत को तारे पशु परेत
पशु परेत मुगत को तारे पाहन पार उतारे पाहन पार उतारे नानक दास तेरी शरणाई नानक दास तेरी शरणाई नानक दास नानक दास सनि सदानि दा 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 गा रे गा रे सनि रे गा 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 रे गा 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 रे सा सा गा पा सा नि नि धा धा नि पा दा पा सा सा नि सा धा नि धा पा मा पा गा म रे गा म पा गा म गा तेरी शरणा तेरी शरणा शरणाई नानक दास तेरी शरणाई नानक दास तेरी शरणाई सदा सदा बलहारे सदा सदा बलहारे पूछ अपार बेअंत सुभामी पूछ अपार बेअंत सुभामी कौन जाने गुण तेरे वाहिगुरु जी कौन कौन जाने गुण तेरे पूछ अपार बेअंत सुभामी पूछ अपार बेअंत सुभामी पूछ अपार बेअंत सुभामी। जी पंजाबी रेडियो USA सुन रहे सब सत्कारयोग ਸਰੋਤਿਆਂ ਨੂੰ ਔਰ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸਾਡੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਇੱਕ ਵਾਰ ਫਿਰ ਇਸ ਪਾਕ ਪਵਿੱਤਰ ਧਰਤੀ ਸ੍ਰੀ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ, ਤੁਹਾਡਾ ਸਵਾਗਤ ਹੈ। ਇਸ ਵੇਲੇ ਮੈਂ ਜਿੱਥੇ ਮੌਜੂਦ ਹਾਂ ਜੀ ਉੱਥੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰਾ ਅਸੀਂ ਸਾਰੇ ਦਰਸ਼ਨ ਕਰਾਈਏ, ਦੀਦਾਰੇ ਨੇ ਜਿਹੜੇ ਉਹ ਕਰਾਈਏ। ਇਹ ਜੀ ਉਹ ਕੰਪਲੈਕਸ ਹੈ ਜਿਹਨੂੰ ਕਦੇ ਕਿਸੇ ਦੌਰ ਦੇ ਵਿੱਚ ਫਾਰਨ ਕੰਪਲੈਕਸ ਕਹੀਦਾ ਸੀਗਾ। ਇਹ 1912 ਦੇ ਵਿੱਚ ਬਣਿਆ ਹੈ ਔਰ ਇੱਥੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਵਾਸਤੇ ਰੂਮ ਅਕੋਮੋਡੇਸ਼ਨ ਹੈ ਔਰ ਇਹਦੇ ਬਿਲਕੁਲ ਅੰਦਰਲੇ ਪਾਸੇ ਅਗਰ ਅਸੀਂ ਚਲੇ ਜਾਈਏ ਉੱਥੇ ਕੰਟੇਨਰ ਖੈਮਾ ਬਸਤੀਆਂ ਨੇ ਜਿਹੜੀਆਂ ਉਹ ਵੀ ਹੈ ਨੇ। ਸੱਚੀ ਗੱਲ ਇਹ ਹੈ ਕਿ ਬਾਬੇ ਦੇ ਦੁਆਰੇ ਆਈਆਂ ਉਹਦੀਆਂ ਸੰਗਤਾਂ ਉਹਦੇ ਨਾਮ ਲੇਵਾ ਨੇ ਜਿਹੜੇ ਉਹ ਉਹਨਾਂ ਨੂੰ ਜੇ ਨਹੀਂ ਵੀ ਥਾਂ ਲੱਭਦੀ ਤੇ ਗਲੀਆਂ ਦੇ ਵਿੱਚ ਕੰਬਲ ਚਾਦਰਾਂ ਜਿਹੜੀਆਂ ਲੋਕਲ ਸੰਗਤਾਂ ਸਿੰਧ ਤੋਂ ਆਈਆਂ ਨੇ, ਖੈਬਰ ਪਖਤੂਨਖਵਾ ਤੋਂ ਆਈਆਂ ਨੇ, ਬਲੋਚਿਸਤਾਨ ਤੋਂ ਆਈਆਂ, ਕਸ਼ਮੀਰ ਤੋਂ ਆਈਆਂ ਨੇ, ਗਿਲਗਿਤ ਬਲਤਿਸਤਾਨ ਤੋਂ ਆਈਆਂ ਨੇ, ਉਹ ਉੱਥੇ ਵੀ ਰੁਕ ਜਾਂਦੀਆਂ। ਬਟ ਜਦੋਂ ਕਿਸੇ ਇੰਟਰਨੈਸ਼ਨਲ ਕਹਿ ਲਓ ਕਿ ਵੀਜ਼ਾ ਲੈ ਕੇ ਕੋਈ ਆਉਂਦਾ ਤੇ ਉਹਦਾ ਰੂਮ ਅਕੋਮੋਡੇਸ਼ਨ ਹੈ ਜਿਹੜੀ ਉਹ ਐਡਵਾਂਸ ਕਾਗਜ਼ਾਂ 'ਚ ਤੇ ਹੁੰਦੀ ਹੈ। ਬਟ ਇੱਥੇ ਅਫਗਾਨ ਸੰਗਤਾਂ ਨੇ ਜਿਹੜੀਆਂ ਉਹ ਜਦੋਂ ਦੇਖਦੀਆਂ ਕਮਰੇ ਵਿਹਲੇ ਹੈ ਤੇ ਉਹ ਜ਼ੋਰੀ ਜ਼ਰਾ ਜੰਦਰੇ ਤੋੜ ਲੈਂਦੇ ਨੇ, ਝਗੜੇ ਵੀ ਉੱਥੇ ਹੁੰਦੇ ਨੇ। ਬਟ ਉਹ ਫਿਰ ਪਾਕਿਸਤਾਨੀ ਸਰਕਾਰ ਜਿਹੜੀ ਉਹ ਮਾਫੀ ਦੇ ਨਾਲ ਹੱਥ ਖੜੇ ਕਰ ਲੈਂਦੀ ਹੈ ਕਿ ਜੀ ਅਸੀਂ ਇਹ ਜਿਹੜੀਆਂ ਸੰਗਤਾਂ ਵਾਸਤੇ ਰੂਮਸ ਜਿਨ੍ਹਾਂ ਲਈ ਨੋਮੀਨੇਟ ਕੀਤੇ ਸੀ ਉਹਨਾਂ ਨੂੰ ਅਸੀਂ ਦੇਣ 'ਚ ਮਾਫੀ ਚਾਹੁੰਦੇ ਹਾਂ ਕਿਉਂਕਿ ਉਹ ਕਿਸੇ ਨਾ ਕਿਸੇ ਨੇ ਮਾਲੇ ਹੁੰਦੇ ਨੇ। ਤੇ ਇਹ ਕੋਈ ਅੱਜ ਦੀ ਨਹੀਂ, ਇਹ ਵਰ੍ਹਿਆਂ ਦੀ ਕਹਾਣੀ ਹੈ। ਬਟ ਇਹ ਕੰਪਲੈਕਸ ਸਭ ਤੋਂ ਪੁਰਾਣਾ ਕੰਪਲੈਕਸ ਹੈ। ਕਹਿੰਦੇ ਨੇ ਕਿ ਇਹ ਕਦੀਮੀ ਕੰਪਲੈਕਸਾਂ ਦੇ ਵਿੱਚੋਂ ਇੱਕ ਆ ਕਿ ਜਿੱਥੇ ਬਾਬੇ ਨਾਨਕ ਦੇ ਇਸ ਜਨਮ ਸਥਾਨ 'ਤੇ ਮੱਥਾ ਟੇਕਣ ਆਉਣ ਵਾਲੇ, ਦਰਸ਼ਨ ਕਰਨ ਵਾਲੇ ਨੇ ਜਿਹੜੇ ਉਹ ਆਉਂਦੇ ਨੇ ਤੇ ਠਹਿਰਦੇ ਨੇ। ਸੋ ਇਹਦੇ ਅੰਦਰ ਦਾ ਹਵਾਲਾ ਜਿਹੜਾ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ, ਦਿਖਾ ਲਾਂਗੇ ਵੀ। ਪਰ ਇਸ ਵੇਲੇ ਮੈਂ ਚਾਹ ਰਿਹਾ ਕਿ ਰਾਤ ਦੇ ਇਸ ਸਮਾਗਮ ਦਾ ਨਜ਼ਾਰਾ ਜਿਹੜਾ ਉਹਦੇ ਨਾਲ ਤੁਸੀਂ ਅੱਖਾਂ ਦੇ ਨਾਲ ਨਾਲ ਦਿਲ
ਔਰ ਕਲੇਜਾ ਦੋਵਾਂ ਨੂੰ ਨਿੱਘਾ ਕਰੋ। ਆਓ ਇੱਥੋਂ ਮੇਨ ਕੰਪਲੈਕਸ ਤੱਕ ਦਾ ਨਜ਼ਾਰਾ ਜਿਹੜਾ ਉਹ ਵਕਾਸ ਸਾਹਿਬ ਨੂੰ ਕਹਿੰਦੇ ਆ ਕਿ ਸਾਡੇ ਦਰਸ਼ਕਾਂ ਨੂੰ ਜੀ ਕਰਾਓ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਮਿਟੀ। पंजाबी रेडियो यूएसए सुन रहे सब सत्कारयोग स्रोते और साढ़े सोशल मीडिया और साढ़े पंजाबी रेडियो यूएसए के ऑफिशियल वीडियो चैनल राਹੀਂ देख रहे सब ਜਿਹੜੇ ਸਾਡੇ ਸਤਿਕਾਰਯੋਗ ਦਰਸ਼ਕ ਹਨ ਉਹਨਾਂ ਨੂੰ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਹੈ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ। ਮੈਂ ਮਸੂਦ ਮੱਲੀ ਔਰ ਮੇਰੇ ਨਾਲ ਸਾਡੀ ਕੈਲੀਫੋਰਨੀਆ ਤੋਂ ਸਾਰੀ ਪੰਜਾਬੀ ਰੇਡੀਓ ਯੂਐਸਏ ਦੀ ਸਮੁੱਚੀ ਟੀਮ ਔਰ ਲਹਿੰਦੇ ਪੰਜਾਬ 'ਚ ਇਸ ਵੇਲੇ ਮੈਨੂੰ ਟੈਕਨੀਕਲੀ ਸਪੋਰਟ ਕਰ ਰਹੇ ਨੇ ਵਕਾਸ ਸ਼ਬੀਰ ਸਾਹਿਬ ਕੈਮਰੇ ਤੇ ਔਰ ਆਡੀਓ ਤੇ ਨੇ ਅਬਦੁਰ ਰਹਿਮਾਨ ਸਾਹਿਬ ਜਿਹੜੇ ਆਈਟੀ ਦੇ ਮਾਮਲਾਤ 'ਚ ਵੀ ਸਾਡੇ ਇਹ ਸਾਰੀ ਕਵਰੇਜ ਦਾ ਹਿੱਸਾ ਨੇ। ਮੇਰੇ ਜੀ ਪਿੱਛੇ ਇਸ ਵੇਲੇ ਤੁਸੀਂ ਗੁਰਦੁਆਰਾ ਸ੍ਰੀ ਜਨਮ ਸਥਾਨ ਦੇ ਵਿੱਚ ਮੌਜੂਦ ਸਰੋਵਰ ਸਾਹਿਬ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰ ਰਹੇ ਜੇ। ਰਾਤ ਦਾ ਸਮਾਂ ਹੈ ਔਰ ਸਮਾਗਮ ਦੀਦਨੀ ਹੈ ਦੇਖਣ ਦੇ ਕਾਬਲ ਹੈ ਔਰ ਇਹਨੂੰ ਵੀ ਕਹਿ ਲਓ ਕਿ ਲਾਈਟਾਂ ਲਾ ਕੇ ਰੰਗ ਦੇ ਨਾਲ ਨੂਰ ਦੇ ਨਾਲ ਸ਼ਿੰਗਾਰਿਆ ਗਿਆ ਹੈ। ਸੋ ਇਹ ਤਾਂ ਬਿਲਕੁਲ ਮੈਂ ਬਾਹਰਲੇ ਪਾਸੇ ਖੜਾ ਹਾਂ ਕਿ ਜਿੱਥੋਂ ਮੇਨ ਐਂਟਰੈਂਸ ਹੈ ਸਰੋਵਰ ਸਾਹਿਬ ਦੀ ਉੱਥੇ। ਹੁਣ ਅਸੀਂ ਆਪਣੇ ਜਿਹੜੇ ਦਰਸ਼ਕ ਹਨ ਉਹਨਾਂ ਨੂੰ ਅੰਦਰ ਵੀ ਲੈ ਚੱਲਾਂਗੇ ਔਰ ਅੰਦਰ ਜਾ ਕੇ ਜਿਹੜਾ ਕਹਿ ਲਓ ਕਿ ਸਰੋਵਰ ਸਾਹਿਬ ਦੇ ਮੇਨ ਏਰੀਆਜ਼ ਦੇ ਦਰਸ਼ਨ ਨੇ ਅਸੀਂ ਤੁਹਾਨੂੰ ਉਹ ਵੀ ਕਰਾਣੇ। ਸੋ ਇੱਕ ਵਾਰ ਫਿਰ ਦੱਸਦਾ ਜਾਵਾਂ ਸਾਡੇ ਉਹ ਸਭ ਸੁਣਨ ਵਾਲੇ ਔਰ ਦੇਖਣ ਵਾਲੇ ਜਿਹੜੇ ਹੁਣੇ ਪੰਜਾਬੀ ਰੇਡੀਓ ਯੂਐਸਏ ਨੂੰ ਜੁੜੇ ਹਨ ਕਿ ਇਸ ਵੇਲੇ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਤੁਹਾਡੇ ਵਾਸਤੇ ਜਿਹੜੀ ਸਾਲ 2021 ਦੀ ਕਵਰੇਜ ਪੇਸ਼ ਕੀਤੀ ਜਾ ਰਹੀ ਹੈ ਉਹਦੇ 'ਚ ਮੈਂ ਮਸੂਦ ਮੱਲੀ ਤੁਹਾਨੂੰ ਜਿਹੜੇ ਦਰਸ਼ਨ ਕਰਾ ਰਹੇ ਹਾਂ। ਸਾਡੇ ਬਿਲਕੁਲ ਪਿਛਲੀ ਸਾਈਡ ਤੁਸੀਂ ਜੋ ਦੇਖ ਰਹੇ ਜੇ ਇਹ ਸਰੋਵਰ ਸਾਹਿਬ ਹੈ। ਸਰੋਵਰ ਸਾਹਿਬ ਦੇ ਅੰਦਰਲੇ ਪਾਸੇ ਜਾਂ ਮੇਨ ਏਰੀਆ ਦੇ ਕੀ ਨਜ਼ਾਰੇ ਹਨ ਆਓ ਉਹਨਾਂ ਦਾ ਆਨੰਦ ਮਾਣਨੇ। ਧੁੰਦ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਗਵਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ जी एक बार फिर बड़ा निघा जी स्वागत है पंजाबी रेडियो यूएसए सुन रहे सब सत्कारयोग स्रोतियां का और साढ़े सोशल मीडिया और वीडियो चैनल राਹੀਂ देख रहे दर्शकों का ये जी रात का समागम है सरोवर साहब का गुरुद्वारा श्री जन्म स्थान 'ਚ ਜਿੱਥੇ ਇਸ ਵੇਲੇ ਮੈਂ ਮੌਜੂਦ ਹਾਂ। ਬਿਲਕੁਲ ਅਸੀਂ ਮੇਨ ਇੰਟਰਸਟ ਤੋਂ ਜਿਹੜਾ ਪਹਿਲੇ ਤੁਹਾਨੂੰ ਦਰਸ਼ਨ ਕਰਾ ਰਹੇ ਸਾਂ ਉੱਥੋਂ ਆ ਗਏ ਹਾਂ ਔਰ ਇਸ ਵੇਲੇ ਇਹ ਸਾਰਾ ਸਮਾਗਮ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਜੇ। ਸੋ ਅੱਖਾਂ ਡਿੱਠਾ ਹਾਲ ਵੀ ਤੁਹਾਡੇ ਤੱਕ ਪਹੁੰਚ ਰਿਹਾ ਔਰ ਇਹ ਨਜ਼ਾਰੇ ਵੀ ਪਹੁੰਚ ਰਹੇ ਨੇ। ਫੀਡਬੈਕ ਜ਼ਰੂਰ ਆਪਣਾ ਦਿਆ ਜੇ ਤਾਂ ਜੇ ਇਹ ਜਿਹੜੀ ਇੱਕ ਕੋਸ਼ਿਸ਼ ਇੱਕ ਕਾਵਿਸ਼ ਹੈ ਪੰਜਾਬੀ ਰੇਡੀਓ ਯੂਐਸਏ ਦੀ ਤੇ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਸਰੋਤੇ ਸਾਡੇ ਸਤਿਕਾਰਯੋਗ ਦਰਸ਼ਕ ਨੇ ਜਿਹੜੇ ਉਹ ਕਿੰਝ ਮਹਿਸੂਸ ਕਰ ਰਹੇ ਨੇ। ਆਓ ਤੁਹਾਨੂੰ ਇੱਥੋਂ ਹੁਣ ਬਾਹਰ ਦੀਆਂ ਲੋ ਦੀ ਰੰਗਾਂ ਦੀ ਰੋਸ਼ਨੀ ਦੀ ਲਾਈਟਾਂ ਦੀ ਹੈ ਜਿਹੜੀ ਉਹ ਅਸੀਂ ਅਕਸਬੰਦੀ ਹੈ ਜਿਹੜੀ ਉਹ ਹੋਣੇ ਆ ਨਜ਼ਾਰੇ ਆ ਜਿਹੜੇ ਉਹ ਕਰਾਉਣੇ ਆ।
ਪੰਜਾਬੀ ਰੇਡੀਓ USA ਦੇਖ ਰਹੇ ਸਭ ਦਰਸ਼ਕ ਜਿਹੜੇ ਸੋਸ਼ਲ ਮੀਡੀਆ ਤੇ ਸਾਡੇ ਰਾਹੀਂ ਜੁੜੇ ਪਏ ਨੇ, ਸਾਡੇ ਵੀਡੀਓ ਚੈਨਲ ਰਾਹੀਂ ਸਾਨੂੰ ਦੇਖ ਰਹੇ ਨੇ ਔਰ ਰੇਡੀਓ ਰਾਹੀਂ ਸੁਣਨ ਵਾਲੇ ਜਿਹੜੇ ਸਾਡੇ ਸਰੋਤੇ ਹਨ, ਉਹਨਾਂ ਨੂੰ ਹੁਣ ਮੈਂ ਲੈ ਆਇਆ ਹਾਂ ਸੁਫਨਿਆਂ ਵਾਲੀ ਉਸ ਜਗ੍ਹਾ ਤੇ ਜਿਹੜੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਦਾ ਮੇਨ ਕੰਪਲੈਕਸ ਹੈ, ਜਿਹਨੂੰ ਗੁਰਬਾਣੀ ਹਾਲ ਵੀ ਕਿਹਾ ਜਾਂਦਾ ਹੈ, ਜਿਹਦੇ ਨਾਲ ਹੀ ਕੀਰਤਨ ਹਾਲ ਹੈ ਜਿਹੜਾ ਉਹ ਵੀ ਸਜਾਇਆ ਜਾ ਰਿਹਾ ਹੈ। ਸਜਾਵਟ ਦੇ ਜਿਹੜੇ ਸਮਾਗਮ ਹੈ, ਜਿਹੜੇ ਮੰਜ਼ਰ ਹਨ, ਜਿਹੜੇ ਨਜ਼ਾਰੇ ਹਨ, ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। आओ इन्हां दा आनंद माणो। फिर बाबा गया बगदाद नो बाहर जाए किया अस्थाना बाबा गया बगदाद नो बाहर जाए किया अस्थाना एक बाबा दीवांग नेवाज कार सुन समान हो जहाना